ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 55। ਇੱਕ ਛੁੱਟੀ ਵਾਲੇ ਦਿਨ ਖਾਲਦ ਸਾਰਿਆਂ ਨੂੰ ਰਿਵਰ ਪਾਰਕ ਸੈਰ ਲਈ ਲੈ ਜਾਣਾ ਸੀ। ਨਈਮ ਆਇਆ ਹੋਇਆ ਸੀ। ਸਲੀਮ ਨੂੰ ਵੀ ਆਖਿਆ ਉਹਨੇ ਨਾਲ ਚੱਲੇ। ਅੰਨੇ ਨੂੰ ਕੀ ਚਾਹੀਦਾ ਏ, 2 ਅੱਖਾਂ। ਉਹਨੇ ਆਖਿਆ ਜੀ ਜ਼ਰੂਰ ਚੱਲਾਂਗਾ। ਨਈਮ ਕਦੀ ਛੁੱਟੀਆਂ ਵਿੱਚ ਆਉਂਦਾ ਤੇ ਸ਼ੁਰੂ ਵਿੱਚ ਆਪਣੇ ਆਪ ਵਿੱਚ ਸੁੰਗੜਿਆ ਰਹਿੰਦਾ ਸੀ। ਸਲੀਮ ਨਾਲ ਖੁੱਲ੍ਹ ਕੇ ਨਾ ਮਿਲਦਾ, ਪਰ ਹੌਲੀ ਹੌਲੀ ਉਹਨਾਂ ਦੀ ਦੋਸਤੀ ਹੋ ਗਈ। ਉਹ ਸਿਰਫ ਆਪਣੇ ਅੱਬਾ ਜੀ ਤੋਂ ਬਦਗੁਮਾਨ ਰਹਿੰਦਾ ਸੀ। ਸਲੀਮ ਉਹਨਾਂ ਦੀਆਂ ਸਫਾਈਆਂ ਦਿੰਦਾ ਤੇ ਵਕਾਲਤਾਂ ਕਰਦਾ ਰਹਿੰਦਾ। ਨਈਮ ਨੂੰ ਇਹ ਅੰਦਾਜ਼ਾ ਸੀ ਵੀ ਉਹ ਨੈਣਾ ਵਿੱਚ ਦਿਲਚਸਪੀ ਰੱਖਦਾ ਹੈ ਤੇ ਉਹ ਵੀ ਉਹਨੂੰ ਪਸੰਦ ਕਰਦੀ ਏ। ਚੰਗਾ ਏ ਕਿਸੇ ਤਰ੍ਹਾਂ ਮਗਰੋਂ ਲਵੇ, ਉਹ ਦਿਲ ਵਿੱਚ ਸੋਚਦਾ। ਪਹਿਲਾਂ ਉਹਨਾਂ ਬੋਟਿੰਗ ਕੀਤੀ, ਫੇਰ ਸਲੀਮ ਤੇ ਨਈਮ ਤਾਰੀਆਂ ਲਾਉਂਦੇ ਰਹੇ। ਨਈਮ ਨੂੰ ਤਰਨਾ ਨਹੀਂ ਸੀ ਆਉਂਦਾ। ਸਲੀਮ ਉਹਨੂੰ ਕੰਢੇ ਦੇ ਨੇੜੇ, ਜਿੱਥੇ ਪਾਣੀ ਬਹੁਤਾ ਡੂੰਘਾ ਨਹੀਂ ਸੀ, ਤਰਨਾ ਸਿਖਾਉਂਦਾ ਰਿਹਾ। ਫੇਰ ਉਹਨਾਂ ਘਰੋਂ ਲਿਆਂਦਾ ਖਾਣਾ ਕੱਢ ਕੇ ਖਾਧਾ। ਸਗੋਂ ਬਾਲਣ ਇਕੱਠਾ ਕਰਕੇ ਸੀਖਾਂ ਉੱਤੇ ਮੁਰਗ ਟਿੱਕੇ ਵੀ ਬਣਾ ਕੇ ਖਾਧੇ। ਫੇਰ ਨਿੱਕਾ ਤਾਹਿਰ ਤੇ ਕੁੜੀਆਂ ਪਾਰਕ ਵਿੱਚ ਘੁੰਮਣ ਫਿਰਨ ਟੁਰ ਗਏ। ਨਈਮ ਗੱਡੀ ਧੋਣ ਲੱਗ ਪਿਆ ਤੇ ਉਹ ਤੇ ਖਾਲਦ ਇੱਕ ਸੰਘਣੀ ਛਾਂ ਵਾਲੇ ਰੁੱਖ ਹੇਠ ਵਿਛੀ ਦਰੀ ਉੱਤੇ ਲੇਟ ਕੇ ਗੱਲਾਂ ਕਰਨ ਲੱਗ ਪਏ। ਅੰਕਲ, ਇਹ ਸੋਹਣੀ ਮਾਈਵਾਲ ਦਾ ਕਿੱਸਾ ਸੱਚਾ ਸੀ? ਸਲੀਮ ਆਖਿਆ। ਇਹ ਇੱਕ ਫੋਕ ਏ, ਖਾਲਦ ਆਖਿਆ। ਇਹਨੂੰ ਸੱਚ ਤੇ ਝੂਠ ਦੀ ਕਸਵੱਟੀ ਉੱਤੇ ਪਰਖਣਾ ਨਹੀਂ ਚਾਹੀਦਾ। ਇਹ ਸੱਚਾ ਕਿੱਸਾ ਸੀ, ਨਾ ਝੂਠਾ। ਨਿੱਕੀ ਮੋਟੀ ਕੋਈ ਗੱਲ ਹੋਵੇਗੀ ਜਿਹਦੇ ਵਿੱਚ ਮੁਖਤਲਿਫ ਵੇਲਿਆਂ ਵਿੱਚ ਸ਼ਾਇਰਾਂ ਦੇ ਜ਼ਰੀਏ ਲੋਕਾਂ ਦੀਆਂ ਰੀਝਾਂ, ਸਦਰਾਂ, ਦੁੱਖ ਸੁੱਖ ਤੇ ਸੁਫਨੇ ਸ਼ਾਮਲ ਹੁੰਦੇ ਗਏ ਤੇ ਇੱਕ ਵੱਡਾ ਤੇ ਮਸ਼ਹੂਰ ਕਿੱਸਾ ਬਣ ਗਿਆ। ਨਾ ਸਿਰਫ ਪੰਜਾਬ ਤੇ ਪਾਕਿਸਤਾਨ ਦੇ, ਸਗੋਂ ਦੁਨੀਆ ਦੀ ਹਰ ਜ਼ੁਬਾਨ ਤੇ ਤਹਿਜ਼ੀਬ ਦੇ ਸਾਰੇ ਕਿੱਸੇ ਤੇ ਦਾਸਤਾਨਾ ਇਸੇ ਤਰ੍ਹਾਂ ਬਣੇ। ਅੱਗੋਂ ਹੋਰ ਸ਼ਾਇਰਾਂ ਆ ਕੇ ਆਪਣੇ ਤਖਯਲ ਤੇ ਖਿਆਲਾਂ ਦਾ ਵਾਧਾ ਕੀਤਾ ਤੇ ਆਪਣੇ ਵਕਤ ਵੇਲੇ ਦੀ ਰਹਿਤਲ ਤੇ ਲੋਕਾਂ ਦੇ ਜਜ਼ਬਿਆਂ ਦਾ ਇਜ਼ਹਾਰ ਕਰਦੇ ਰਹੇ। ਇਸ਼ਕ ਦੀਆਂ ਇਹ ਦਾਸਤਾਨਾਂ ਭਾਵੇਂ ਹੀਰ ਰਾਂਝਾ ਹੋਵੇ, ਸੋਹਣੀ ਮਾਈਵਾਲ ਜਾਂ ਮਿਰਜ਼ਾ ਸਾਹਿਬਾਂ, ਪੰਜਾਬ ਦੀ ਵਸੋਂ, ਸ਼ਨਾਖਤ ਤੇ ਆਮ ਲੋਕਾਂ ਦੇ ਜਜ਼ਬਿਆਂ ਦਾ ਇਜ਼ਹਾਰ ਨੇ। ਇੱਕ ਤਰ੍ਹਾਂ ਦਾ ਪੋਇਟਿਕ ਟਰੁਥ ਪਈ ਆਸ਼ਕ ਦਾ ਜਜ਼ਬਾ ਸੱਚਾ ਹੋਵੇ ਤੇ ਕੱਚੇ ਘੜੇ ਉੱਤੇ ਠਿੱਲਣ ਤੋਂ ਵੀ ਨਹੀਂ ਡਰਦਾ ਤੇ ਆਪਣੇ ਮਹਿਬੂਬ ਲਈ ਪੱਟ ਚੀਰ ਕੇ ਕਬਾਬ ਬਣਾ ਸਕਦਾ ਹੈ। ਕੋਈ ਮੀਂਹ ਹਨੇਰੀ, ਕੋਈ ਤੂਫਾਨ ਉਹਦਾ ਰਾਹ ਨਹੀਂ ਢਕ ਸਕਦਾ। ਇਸ ਦੁਨੀਆ ਵਿੱਚ ਮਿਲਾਪ ਨਾ ਹੋਵੇ ਤੇ ਅਗਲੀ ਦੁਨੀਆ ਵਿੱਚ ਸਹੀ, ਮੌਤ ਤੇ ਆਸ਼ਕਾਂ ਨੂੰ ਨਵੀਂ ਹਯਾਤੀ ਦਿੰਦੀ, ਸਗੋਂ ਅਮਰ ਕਰ ਦਿੰਦੀ ਏ। ਕਿ ਇਹ ਸੱਚ ਏ ਪਈ ਸਾਹਿਬਾਂ ਦੀ ਬੇਵਫਾਈ ਪਿੱਛੋਂ ਸੱਚੇ ਇਸ਼ਕ ਦੀ ਅਖੀਰ ਹੋ ਗਈ? ਉਹਨੇ ਪੁੱਛਿਆ। ਨਹੀਂ, ਦੋਵੇਂ ਗੱਲਾਂ ਗਲਤ ਨੇ। ਜਦੋਂ ਤੀਕ ਇਨਸਾਨਾਂ ਵਿੱਚ ਮੁਹੱਬਤ ਦਾ ਜਜ਼ਬਾ ਨਹੀਂ ਮੁੱਕਦਾ, ਸੱਚੇ ਆਸ਼ਕ ਪੈਦਾ ਹੁੰਦੇ ਰਹਿਣਗੇ। ਸੱਚੇ ਇਸ਼ਕ ਦੀਆਂ ਦਾਸਤਾਨਾਂ ਲਿਖਣ ਵਾਲੇ ਸਾਡੇ ਬਜ਼ੁਰਗ ਸ਼ਾਇਰ ਕੋਈ ਘੱਟ ਸੱਚੇ ਆਸ਼ਕ ਸਨ, ਜਿਹੜੇ ਆਪਣੇ ਆਪਣੇ ਇਸ਼ਕ ਦਾ ਵੱਖਰਾ ਕਿੱਸਾ ਛੋਹ ਬੈਠਣ ਦੀ ਥਾਂ ਪ੍ਰਚਲਿਤ ਕਿੱਸਿਆਂ ਵਿੱਚ ਆਪਣੇ ਜਜ਼ਬਿਆਂ ਤੇ ਇਸ਼ਕ ਦਾ ਇਜ਼ਹਾਰ ਕਰਦੇ ਰਹੇ। ਹੁਣ ਵੀ ਤੇ ਅੱਗੋਂ ਵੀ ਇਹ ਸਿਲਸਿਲਾ ਇਸੇ ਤਰ੍ਹਾਂ ਟੁਰਦਾ ਰਹੇਗਾ। ਜ਼ਰੂਰੀ ਨਹੀਂ ਭਈ ਹਰ ਕਿਸੇ ਦਾ ਇਸ਼ਕ ਮਸ਼ਹੂਰ ਹੋਵੇ ਜਾਂ ਛਾਪੇ ਚੜੇ। ਦੂਜੀ ਗੱਲ ਇਹ ਹੈ, ਜਿਹੜੀ ਪਹਿਲੋਂ ਕਰਨੀ ਚਾਹੀਦੀ ਸੀ, ਭਈ ਸਾਹਿਬਾਂ ਬੜਾ ਜਿਉਂਦਾ ਜਾਗਦਾ ਕਿਰਦਾਰ ਏ, ਬਦਲਦੇ ਜ਼ਮਾਨੇ ਦਾ, ਹਕੀਕਤ ਪਸੰਦ ਤੇ ਸੱਚਾ। ਦੂਜੇ ਆਸ਼ਕ ਇਹੋ ਜਿਹੀ ਆਜ਼ਮਾਇਸ਼ ਵਿੱਚੋਂ ਨਹੀਂ ਲੰਘੇ ਸਨ ਜਿਹਦੇ ਵਿੱਚੋਂ ਸਾਹਿਬਾਂ ਲੰਘੀ। ਇੱਕ ਪਾਸੇ ਇਸ਼ਕ ਤੇ ਦੂਜੇ ਪਾਸੇ ਸੱਕੇ ਭਰਾ। ਇਸ਼ਕ ਕੁਰਬਾਨੀ ਦਾ ਨਾਂ ਹੈ। ਉਹਨੇ ਕੁਰਬਾਨੀ ਦੇ ਦਿੱਤੀ। ਜੇ ਅਸਲੋਂ ਅੰਨੀ ਤੇ ਖੁਦ ਗਰਜ਼ ਹੁੰਦੀ ਤੇ ਪੰਜਾਬ ਦੀ ਵੀਰਾਂ ਉੱਤੋਂ ਜਾਨ ਨਿਸਾਰ ਕਰਨ ਵਾਲੀ ਭੈਣ ਦੀ ਨੁਮਾਇੰਦਗੀ ਨਾ ਕਰ ਸਕਦੀ। ਸਾਡੇ ਪਿੰਡ ਵਿੱਚ ਇੱਕ ਉਧਾੜਾ ਹੋਇਆ। ਜ਼ਨਾਨੀ ਵਿਆਹੀ ਹੋਈ ਸੀ, ਕੁੱਛੜ ਇੱਕ ਬਾਲ ਵੀ ਸੀ। ਖਾਵੰਦ ਕੋਲੋਂ ਔਖੀ ਹੋਵੇਗੀ ਜਾਂ ਜਿਵੇਂ ਵੀ, ਉਹ ਇੱਕ ਮੋਚੀ ਮੁੰਡੇ ਨਾਲ ਘਰੋਂ ਨਿਕਲ ਗਈ। ਦੋਵੇਂ ਵੱਡੀ ਨਹਿਰ ਤੇ ਅਪੜੇ। ਮੋਚੀ ਆਖਿਆ, ਇਹ ਬਾਲ ਛੱਡ ਆਉਣਾ ਸੀ, ਨਾਲ ਕਿਉਂ ਲਿਆਈਏ? ਉਸ ਆਖਿਆ, ਗਲਤੀ ਹੋ ਗਈ ਏ। ਮੋਚੀ ਆਖਿਆ, ਜੇ ਮੈਂ ਆਖਾਂ ਤੂੰ ਇਹਨੂੰ ਨਹਿਰ ਵਿੱਚ ਸੱਟ ਸਕਣੀ ਏ? ਉਸ ਆਖਿਆ, ਆਹੋ। ਉਹਨੇ ਬਾਲ ਨੂੰ ਸੱਚੀ ਮੁੱਚੀ ਨਹਿਰ ਵਿੱਚ ਸੱਟ ਦਿੱਤਾ। ਉਹ ਤੇ ਮੋਚੀ ਛੇਤੀ ਨਾਲ ਛਾਲ ਮਾਰ ਕੇ ਫੜ ਲਿਆ, ਨਹੀਂ ਤੇ ਉਹਨੇ ਡੁੱਬ ਜਾਣਾ ਸੀ। ਕੱਪੜੇ ਨਿਚੋੜ ਸੁਕਾ ਕੇ ਮੋਚੀ ਉਹਨੂੰ ਲੈ ਕੇ ਪਿੰਡ ਵੱਲ ਟੁਰ ਪਿਆ। ਜ਼ਨਾਨੀ ਆਖਿਆ, ਇਹ ਕੀ? ਉਹਨੇ ਆਖਿਆ, ਮੈਂ ਤੇ ਐਵੇਂ ਤੈਨੂੰ ਅਜ਼ਮਾਉਣ ਲਈ ਗੱਲ ਕੀਤੀ ਸੀ, ਪਰ ਤੂੰ ਬਾਲ ਨੂੰ ਸੱਚੀ ਮੁੱਚੀ ਨਹਿਰ ਵਿੱਚ ਵਗਾ ਮਾਰਿਆ। ਤੂੰ ਕਿਹੋ ਜਿਹੀ ਮਾਂ ਏ? ਜਿਹੜੀ ਜ਼ਨਾਨੀ ਆਪਣੀ ਔਲਾਦ ਦੀ ਸੱਕੀ ਨਹੀਂ, ਉਹ ਮੇਰੀ ਕਿਵੇਂ ਸੱਕੀ ਹੋ ਸਕਦੀ ਏ? ਮੈਨੂੰ ਤੇ ਤੇਰੇ ਕੋਲੋਂ ਖੌਫ ਆਉਣ ਲੱਗ ਪਿਆ ਏ।
ਜੀ ਸਮਝ ਗਿਆ, ਸਲੀਮ ਆਖਿਆ। ਮੇਰਾ ਜ਼ਿਹਨ ਸਾਫ਼ ਹੋ ਗਿਆ ਹੈ। ਪਰ ਤੂੰ ਅੱਜ ਇਹ ਇਸ਼ਕ ਮੁਹੱਬਤ ਦੀਆਂ ਦਸਤਾਨਾਂ ਬਾਰੇ ਕਿਉਂ ਪੁੱਛਣ ਲੱਗ ਪਿਆ ਹੈ? ਦਰਿਆ ਨੂੰ ਵੇਖ ਕੇ ਖਿਆਲ ਆਇਆ ਵੀ ਸਾਡੀਆਂ ਕੁੜੀਆਂ ਡਰਦੀਆਂ ਪਾਣੀ ਨੂੰ ਹੱਥ ਵੀ ਨਹੀਂ ਲਾਉਂਦੀਆਂ। ਸੋਹਣੀ ਕਿਵੇਂ ਹਨੇਰੀ ਰਾਤ ਵਿੱਚ ਕੱਚੇ ਘੜੇ ਤੇ ਠਿਲ ਪਈ। ਪਰ ਹੁਣ ਮੈਂ ਸਮਝ ਗਿਆ ਵਾਂ, ਇਹ ਅਲਾਮਤ ਹੈ। ਆਹੋ, ਤੇ ਅੱਜ ਵੀ ਸੋਹਣੀਆਂ ਤੇ ਹੀਰਾਂ ਦੀ ਥੋੜ ਨਹੀਂ, ਘੜਿਆਂ ਦੀ ਸ਼ਕਲ ਬਦਲ ਗਈ ਏ। ਫਿਰ ਉਹਨਾਂ ਆਪਣੀ ਤੇ ਫਰਾ ਜਮਾਲ ਦੀ ਮੁਹੱਬਤ ਦੀ ਦਾਸਤਾਨ ਸੁਣਾਈ ਤੇ ਆਖਿਆ, ਸੋਹਣੀ ਤੇ ਕੱਚੇ ਘੜੇ ਉੱਤੇ ਠਿਲ ਪਈ ਸੀ, ਪਰ ਉਹਨੂੰ ਕੋਈ ਕਾਗਜ਼ ਦੀ ਬੇੜੀ ਵੀ ਨਹੀਂ ਲੱਭੀ। ਫਿਰ ਵੀ ਉਹ ਠਿਲ ਪਈ ਤੇ ਸਾਰੀ ਉਮਰ ਘੁੰਮਣ ਗੇਰ ਵਿੱਚ ਗੋਤੇ ਖਾਂਦਿਆਂ ਗੁਜ਼ਾਰ ਛੱਡੀ। ਹੀਰ ਨੇ ਤੇ ਇੱਕ ਵਾਰੀ ਮੋਹਰਾ ਖਾਧਾ, ਪਰ ਜਿਹਨੂੰ ਹਰ ਰਾਤੀ ਇਕਲਾਪੇ ਦਾ ਮੋਹਰਾ ਫਕਣਾ ਪਵੇ, ਮੈਂ ਉਹਦੇ ਵੱਲੋਂ ਬੜਾ ਉਦਾਸ ਰਹਿਣਾ। ਥੋੜ੍ਹੀ ਜਿਹੀ ਹਿੰਮਤ ਕਰੋ ਤੇ ਤੁਹਾਡਾ ਵੀ ਤੇ ਉਹਨਾਂ ਦਾ ਇਕਲਾਪਾ ਮੁੱਕ ਸਕਦਾ ਹੈ। ਨਹੀਂ ਕਰ ਸਕਦਾ, ਬੱਚੇ ਸਿਆਣੇ ਹੋ ਗਏ ਨੇ, ਨਈਮ ਤੇ ਬਹੁਤਾ ਹੀ ਸਿਆਣਾ ਹੋ ਗਿਆ ਹੈ। ਨਾਲੇ ਮੇਰੀ ਸਹੁੰ, ਤੁਸੀਂ ਫਿਕਰ ਨਾ ਕਰੋ, ਮੈਂ ਹੌਲੀ ਹੌਲੀ ਉਹਦੇ ਦਿਲ ਵਿੱਚੋਂ ਇਹ ਸ਼ੱਕ ਕੱਢ ਦਿਆਂਗਾ ਭਈ ਆਂਟੀ ਜ਼ੀਨਤ ਦੇ ਡੁੱਬ ਜਾਣ ਵਿੱਚ ਤੁਹਾਡਾ ਇਰਾਦਾ ਸ਼ਾਮਲ ਸੀ ਤੇ ਸਹੁੰ ਦਾ ਕਫਾਰਾ ਹੋ ਸਕਦਾ ਹੈ। ਉਹਦੇ ਨਾਨਕਿਆਂ ਉਹਦੇ ਦਿਲ ਵਿੱਚ ਜ਼ਹਿਰ ਭਰ ਦਿੱਤਾ ਹੋਇਆ ਹੈ। ਕੱਢ ਦਿਆਂਗਾ ਸਾਰਾ ਜ਼ਹਿਰ, ਥੋੜ੍ਹੀ ਜਿਹੀ ਮੁਹਲਤ ਦੇ ਦਿਓ। ਅੱਛਾ, ਅਜੇ ਤੇ ਇਲੈਕਸ਼ਨ ਸਿਰ ਤੇ ਆ ਗਿਆ ਹੈ, ਬਾਅਦ ਵਿੱਚ ਇਹ ਗੱਲਾਂ ਕਰਾਂਗੇ। ਕੁਝ ਚਿਰ ਪਿੱਛੋਂ ਸਾਰੇ ਫੇਰ ਰੁੱਖ ਦੀ ਛਾਵੇਂ ਇਕੱਠੇ ਹੋ ਗਏ। ਰੂਬੀ ਫਰਮਾਇਸ਼ ਕੀਤੀ, ਆਈਸ ਕਰੀਮ ਮੰਗਾ ਦਿਓ, ਚਾਕਲੇਟ। ਤੈਰ ਆਖਿਆ, ਮੈਂ ਜੂਸ ਪੀਣਾ ਹੈ। ਰਿਵਰ ਪਾਰਕ ਰੈਸਟੋਰਾਨ ਵਿੱਚੋਂ ਚਾਕਲੇਟ ਆਈਸ ਕਰੀਮ ਨਾ ਲੱਭੀ ਤੇ ਨਈਮ ਆਖਿਆ, ਮੈਂ ਜਾ ਕੇ ਸ਼ਹਿਰੋਂ ਲਿਆ ਦੇਣਾ। ਸਿਰਫ ਖਾਲਦ ਨੂੰ ਪਤਾ ਸੀ ਉਹ ਸ਼ਹਿਰ ਕਿਉਂ ਜਾਣਾ ਚਾਹੁੰਦਾ ਸੀ। ਉਹ ਘਰ ਵਾਲਿਆਂ ਤੋਂ ਲੁਕਾ ਕੇ ਸਿਗਰਟ ਪੀਂਦਾ ਸੀ ਤੇ ਉਹਨੂੰ ਇੱਥੇ ਮੌਕਾ ਨਹੀਂ ਮਿਲ ਰਿਹਾ ਸੀ। ਖਾਲਦ ਮਨਾ ਕੀਤਾ, ਪਰ ਸਲੀਮ ਆਖਿਆ, ਕੁੜੀਆਂ ਦਾ ਦਿਲ ਏ ਤੇ ਜਾ ਕੇ ਲਿਆਵੇ, ਸ਼ਹਿਰ ਕਿਹੜਾ ਦੂਰ ਏ। ਉਹ ਗੱਡੀ ਲੈ ਕੇ ਆਈਸ ਕਰੀਮ ਲੈਣ ਚਲਾ ਗਿਆ। ਖਾਲਦ ਨੇ ਤੈਰ ਨੂੰ ਪੈਸੇ ਦਿੱਤੇ, ਜਾ ਕੇ ਜੂਸ ਪੀ ਲੈ। ਬਾਜੀ ਵੀ ਨਾਲ ਚੱਲੇ। ਉਹਨੇ ਰੂਬੀ ਦੀ ਬਾਂਹ ਫੜ ਕੇ ਖਿੱਚੀ। ਮੈਂ ਨਹੀਂ ਜਾਣਾ। ਚੱਲ ਮੈਂ ਤੇਰੇ ਨਾਲ ਚੱਲਣਾ, ਸਲੀਮ ਆਖਿਆ। ਬਾਜੀ ਤੁਸੀਂ ਵੀ ਚੱਲੋ, ਉਹਨੇ ਨੈਨਾ ਨੂੰ ਆਖਿਆ। ਉਹ ਦੋਵੇਂ ਉਹਦੇ ਨਾਲ ਟੁਰ ਪਏ। ਰੈਸਟੋਰਾਨ ਦੇ ਨੇੜੇ ਜਾ ਕੇ ਖਲੋ ਗਏ। ਤੈਰ ਨੂੰ ਆਖਿਆ ਉਹਨੇ, ਜਾ ਕੇ ਅੰਦਰੋਂ ਲੈ ਆ। ਤੁਹਾਡੇ ਲਈ ਵੀ? ਨਹੀਂ, ਸਿਰਫ ਆਪਣੇ ਲਈ। ਉਹ ਜੂਸ ਪੀਂਦਾ ਆਇਆ ਤੇ ਸਲੀਮ ਉਹਨੂੰ ਚਿਊਂਗਮ ਲੈਣ ਗੱਲ ਦਿੱਤਾ। ਕਿਉਂ ਵਿਚਾਰੇ ਨੂੰ ਧੁੱਪ ਵਿੱਚ ਟੋਰ ਦਿੱਤਾ ਜੇ? ਨੈਨਾ ਆਖਿਆ, ਤਾਂ ਜੇ ਅਸੀਂ ਕੁਝ ਚਿਰ ਦਿਲ ਦੀਆਂ ਗੱਲਾਂ ਕਰ ਲਈਏ। ਤੁਸੀਂ ਕਰੋ, ਮੇਰੇ ਕੋਲ ਤੇ ਹੈਗਾ ਹੀ ਨਹੀਂ। ਅੱਜ ਲਾਹੌਰਨ ਲੱਗੀ ਏ। ਤੁਸੀਂ ਵੀ ਤੇ ਲਾਹੌਰੀ ਹੋ, ਤਾਂ ਹੀ ਤੇ ਖੁਸ਼ ਹੋਇਆ। ਤੈਨੂੰ ਲਾਹੌਰ ਪਸੰਦ ਏ? ਬਹੁਤ। ਮੈਂ ਜਬਦੇ ਹੀ ਤੈਨੂੰ ਲਾਹੌਰ ਲੈ ਜਾਵਾਂਗਾ। ਉਹਨੇ ਨਜ਼ਰਾਂ ਥੱਲੇ ਕਰ ਲਈਆਂ ਤੇ ਆਖਿਆ, ਬੜੀ ਗਲਤ ਫਹਿਮੀ ਏ। ਗਲਤ ਫਹਿਮੀ ਨਹੀਂ, ਆਪਣੇ ਉੱਪਰ ਏਤਮਾਦ। ਕੁਝ ਬਹੁਤਾ ਹੀ ਏਤਮਾਦ ਜਾਪਦਾ ਏ। ਮੇਰੇ ਵੱਲ ਵੇਖ ਨੈਨਾ। ਨਹੀਂ, ਸ਼ਰਮ ਆਉਂਦੀ ਏ। ਇੱਕ ਵਾਰ ਤੇ ਵੇਖ, ਦੱਸ ਤੂੰ ਖੁਸ਼ ਏ? ਪਤਾ ਨਹੀਂ, ਦਿਲ ਕੋਲੋਂ ਪੁੱਛ ਕੇ ਦੱਸ। ਉਹ ਤੇ ਹੈਗਾ ਹੀ ਨਹੀਂ। ਫੇਰ ਹੈਗਾ, ਕਿਉਂ ਥਾਂ ਮਾਰੂ ਏ? ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਕਿਉਂ, ਬੈੜੀਆਂ ਲੱਗਦੀਆਂ ਨੇ? ਨਹੀਂ। ਝੂਠੀਆਂ ਲੱਗਦੀਆਂ ਨੇ? ਨਹੀਂ। ਫੇਰ ਕਿਉਂ ਨਾ ਕਰਾਂ? ਮੇਰਾ ਰੋਣ ਨਾ ਨਿਕਲ ਜਾਏ। ਕਿਸ ਗੱਲੋਂ? ਖੁਸ਼ੀ ਤੋਂ। ਨੈਨਾ, ਮਾਈ ਲਵ, ਮੈਨੂੰ ਯਕੀਨ ਨਹੀਂ ਆਉਂਦਾ। ਮੈਨੂੰ ਢੋ ਕੇ ਵੇਖ, ਮੈਂ ਹੈ ਨਾ। ਤੁਸੀਂ ਤੇ ਹੈ ਹੋ, ਸਗੋਂ ਹਰ ਪਾਸੇ ਤੁਸੀਂ ਹੋ। ਮੈਂ ਨਹੀਂ ਹਾਂ। ਤੂੰ ਵੀ ਹੈ, ਮੇਰੇ ਸਾਹਮਣੇ ਖਲੋਤੀ ਹੈ, ਫੁੱਲਾਂ ਦੀ ਕਿਆਰੀ ਕੋਲ, ਸੱਚ ਦੀ ਧੁੱਪ ਵਿੱਚ। ਤੇਰਾ ਮੇਰਾ ਅਸਲ ਮੇਲ ਤੇ ਅੱਜ ਹੋਇਆ ਏ। ਇਹ ਵੇਲਾ ਮੇਰੀ ਹਯਾਤੀ ਵਿੱਚ ਯਾਦਗਾਰ ਰਹੇਗਾ ਨੈਨਾ ਮਾਈ ਡਾਰਲਿੰਗ। ਚੀਪ, ਫਿਲਮੀ, ਉਹਨੇ ਨੱਕ ਚਾੜਿਆ। ਪਹਿਲਾਂ ਮੇਰੀ ਅੰਮੀ ਨੂੰ ਤੇ ਮਿਲ ਲਓ। ਧੀ ਪਸੰਦ ਕਰ ਲਿਆ ਤੇ ਮਾਂ ਵੀ ਜ਼ਰੂਰ ਕਰ ਲਵੇਗੀ। ਮੇਰੀ ਅੰਮੀ ਬਹੁਤ ਸਵੀਟ ਨੇ, ਉਹਨੇ ਆਖਿਆ। ਵਿਚਾਰੇ ਬੈਡ ਲੱਕ। ਅੰਕਲ ਹੋਰੀ ਵੀ ਬੈਡ ਲੱਕੇ ਸਨ। ਬੈਡ ਲੱਕੇ ਦਾ ਲਫ਼ਜ਼ ਸੁਣ ਕੇ ਉਹ ਹੱਸਣ ਲੱਗ ਪਈ। ਇਹ ਇੰਗਲਿਸਤਾਨ ਗਏ ਮੀਰਪੁਰੀਆਂ ਵਾਲੀ ਜ਼ਬਾਨ ਕਿੱਥੋਂ ਸਿੱਖੀ ਏ? ਹੁਣੇ ਆਪੂ ਇਜਾਦ ਕੀਤੀ ਏ। ਅੱਛਾ ਛੱਡ, ਕਿ ਅੰਕਲ ਤੇ ਆਂਟੀ ਫਰਾ ਦਾ ਮੇਲ ਨਹੀਂ ਹੋ ਸਕਦਾ। ਅੱਜ ਉਹਨਾਂ ਮੈਨੂੰ ਆਪਣੀ ਸਾਰੀ ਦਾਸਤਾਨੇ ਇਸ਼ਕ ਸੁਣਾ ਛੱਡੀ ਏ ਜਦੋਂ ਤੁਸੀਂ ਸੈਰ ਕਰਦੀਆਂ ਸੋ। ਸੋਚਦੀ ਤੇ ਮੈਂ ਵੀ ਹਾਂ, ਪਰ ਅੰਕਲ ਨਹੀਂ ਮੰਨਣਗੇ। ਉਹਨਾਂ ਸਹੁੰ ਚੁੱਕੀ ਹੋਈ ਏ। ਮੈਨੂੰ ਪਤਾ ਏ, ਪਰ ਸਹੁੰ ਦੇਣ ਵਾਲੀ ਤੇ ਆਪੂ ਕਿਧਰੇ ਹੋਰ ਅਪੜ ਗਈ। ਬਹੁਤਾ ਨਈਮ ਦਾ ਡਰ ਨੇ। ਫੇਰ ਵੀ ਉਹਨਾਂ ਨੂੰ ਆਪਣੀ ਕਸਮ ਦਾ ਬੜਾ ਪਾਸ ਏ। ਗੱਲਾਂ ਭਾਵੇਂ ਰੋਸ਼ਨ ਖਿਆਲੀ ਦੀਆਂ ਕਰਦੇ ਨੇ, ਪਰ ਕਸਮ ਤੋੜਨ ਦਾ ਹੌਸਲਾ ਨਹੀਂ। ਮੈਂ ਇੱਕ ਵਾਰੀ ਆਖਿਆ ਸੀ,
ਤੁਹਾਨੂੰ ਸਾਥੀ ਦੀ ਲੋੜ ਏ, ਕੋਈ ਲੱਭ ਲਓ। ਪਰ ਉਹਨਾਂ ਆਖਿਆ, ਮੈਂ ਕਸਮ ਦਿੱਤੀ ਹੋਈ ਏ, ਤੋੜਨਾ ਜ਼ੁਲਮ ਤੇ ਗੁਨਾਹ ਏ, ਮੈਂ ਨਹੀਂ ਕਰ ਸਕਦਾ। ਇਹੋ ਜਿਹੀ ਕਸਮ ਮਜ਼ਹਬ ਦੇ ਨਾਂ ਉੱਤੇ ਜ਼ਬਰ ਤੇ ਤਸ਼ੱਦਦ ਕਰਨ ਵਾਲੀ ਗੱਲ ਏ। ਜਿਸ ਗੱਲ ਦੀ ਦੀਨ ਵਿੱਚ ਇਜਾਜ਼ਤ ਏ, ਉਹਦੇ ਤੋਂ ਰੋਕਣਾ ਜ਼ੁਲਮ ਤੇ ਜ਼ਿਆਦਤੀ ਏ। ਨਾਲੇ ਹੁਣ ਹਾਲਾਤ ਬਦਲ ਗਏ ਨੇ। ਜਿਹੜੇ ਕਸਮ ਲੈਣ ਦੇਣ ਦੇ ਵੇਲੇ ਸਨ, ਫਿਕਾ ਤੇ ਸ਼ਰੀਅਤ ਵਿੱਚ ਜ਼ਰੂਰ ਗੁੰਜਾਇਸ਼ ਹੋਣੀ ਏ। ਸਾਡਾ ਦੀਨ ਤੰਗ ਨਜ਼ਰੀ ਤੇ ਗੈਰ ਫਿਤਰੀ ਗੱਲਾਂ ਨੂੰ ਕਬੂਲ ਨਹੀਂ ਕਰਦਾ। ਮੈਂ ਕਿਸੇ ਆਲਮ ਨਾਲ ਗੱਲ ਕਰਾਂਗਾ, ਕੁਫਾਰਾ ਹੋ ਸਕਦਾ ਹੋਵੇਗਾ, ਕੋਈ ਹੋਰ ਰਸਤਾ ਹੋਵੇਗਾ, ਮੈਂ ਫਤਵਾ ਲਿਆ ਦਿਆਂਗਾ। ਅੰਕਲ ਕੱਲੇ ਕੱਲੇ ਤੇ ਉਦਾਸ ਰਹਿੰਦੇ ਨੇ, ਨੈਣਾ ਆਖਿਆ। ਇਸੇ ਲਈ ਹਰ ਵੇਲੇ ਮਿਊਜ਼ਿਕ ਸੁਣਦੇ ਤੇ ਕਿਤਾਬਾਂ ਪੜ੍ਹਦੇ ਰਹਿੰਦੇ ਨੇ। ਆਂਟੀ ਫਰਾ ਦਾ ਹੋਰ ਵੀ ਬੁਰਾ ਹਾਲ ਹੋਣਾ ਏ। ਉਹਨਾਂ ਤੇ ਜ਼ਿੰਦਗੀ ਵਿੱਚ ਖੁਸ਼ੀ ਦਾ ਇੱਕ ਦਿਨ ਵੀ ਨਹੀਂ ਵੇਖਿਆ। ਆਹੋ, ਇੰਜ ਲੰਗਾਈ ਨੇ ਜਿਵੇਂ ਉਹ ਗਾਉਣ ਏ ਪੱਬਾਂ ਬਾਹਰ। ਚਿਊਂਗਮ ਲੈ ਕੇ ਤਾਹਿਰ ਆ ਗਿਆ ਤੇ ਉਹਨਾਂ ਦੀ ਗੱਲ ਵਿੱਚੇ ਰਹਿ ਗਈ।